ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1813 ਦੇ ਵਿੱਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ, ਜਿਸ ਦੀ ਕਮਾਂਡ ਉਹਨਾਂ ਦਾ ਜਿਹੜਾ ਲੜਕਾ ਕੰਵਰ ਪਿਸ਼ੌਰਾ ਸਿੰਘ ਕਰ ਰਿਹਾ ਸੀ, ਪ੍ਰਿੰਸ ਪਿਸ਼ੌਰਾ ਸਿੰਘ ਜੀ, ਉਹਨਾਂ ਨੇ ਦੋਸਤ ਮੁਹੰਮਦ ਖਾਨ ਦੀ ਫੌਜ ਨੂੰ ਹਰਾ ਕੇ ਅਟਕ ਦੇ ਕਿਲੇ ਦੇ ਉੱਤੇ ਕਬਜ਼ਾ ਕੀਤਾ। ਅਟਕ ਦਰਿਆ ਇੰਡਸ ਨੂੰ ਅਸੀਂ ਕਹਿੰਦੇ ਹਾਂ, ਔਰ ਇਹਦੇ ਨਾਲ ਜੁੜਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਜਿਹੜਾ ਡਾਇਲੋਗ ਹੈ ਕਿ ਜਦੋਂ ਰਣਜੀਤ ਸਿੰਘ ਫੌਜ ਲੈ ਕੇ ਪਹੁੰਚਿਆ ਕੰਢੇ ਦਰਿਆ ਜਿਹੜਾ ਚੜਿਆ ਹੋਇਆ ਸੀ, ਉਹਨਾਂ ਨੇ ਕਿਹਾ ਜੀ ਇਹਦਾ ਨਾਂ ਹੀ ਅਟਕ ਹੈ ਦਰਿਆ ਦਾ, ਇੱਥੇ ਹਰ ਇੱਕ ਨੂੰ ਅਟਕਣਾ ਪੈਂਦਾ ਜੀ। ਔਰ ਰਣਜੀਤ ਸਿੰਘ ਨੇ ਕਿਹਾ ਵੀ ਅਟਕ ਉਹਦੇ ਲਈ ਹੈ ਜਿਹਦੇ ਦਿਲ 'ਚ ਅਟਕ ਹੁੰਦੀ ਹੈ, ਜਿਹਦੇ ਦਿਲ 'ਚ ਅਟਕ ਨਹੀਂ ਹੈ ਉਹਨੂੰ ਕੋਈ ਨਹੀਂ ਅਟਕਾ ਸਕਦਾ। ਇਹ ਕਹਿ ਕੇ ਉਹਨਾਂ ਨੇ ਘੋੜਾ ਠੇਲ ਦਿੱਤਾ। ਹਾਲਾਂ ਸਾਡੀ ਅਰਦਾਸ ਦੀ ਅਹਿਮੀਅਤ ਦੇ ਹਵਾਲੇ ਨਾਲ ਵੀ ਇਸ ਗੱਲ ਨੂੰ ਕੋਟ ਕੀਤਾ ਜਾਂਦਾ ਵੀ ਉਹਨਾਂ ਨੇ ਅਰਦਾਸਾ ਸੋਧਿਆ ਜੀ। ਸੋ ਅਰਦਾਸਾ ਸੋਧਣਾ ਤਾਂ ਰਿਜ਼ੋਲਵ ਹੁੰਦਾ ਹੈ ਹਮੇਸ਼ਾ, ਔਰ ਇਹ ਹਰ ਸਿੱਖ ਹਰ ਕੰਮ ਹੀ ਜਿਹੜਾ ਉਹ ਅਰਦਾਸਾ ਸੋਧ ਕੇ ਕਰਦਾ ਜੀ। ਔਰ ਜ਼ਾਹਰ ਹੈ ਅਰਦਾਸਾ ਸੋਧਿਆ, ਪਰ ਇਹ ਰਿਜ਼ੋਲਵ ਸੀ ਕਿ ਵੀ ਅਟਕ ਉਹਨੂੰ ਅਟਕਾਉਂਦਾ ਹੈ ਜਿਹਦੇ ਦਿਲ 'ਚ ਅਟਕੇ। ਔਰ ਅਲਟੀਮੇਟਲੀ ਅਟਕ ਦਾ ਕਿਲਾ ਸਿੰਘਾਂ ਨੇ ਫਤਿਹ ਕਰਕੇ ਜਿਹੜਾ ਇੰਡਸ ਤੋਂ ਪਾਰ ਆਪਣੀ ਧਾਕ ਜਮਾਈ ਜੀ। 1924 ਦੇ ਵਿੱਚ ਜੈਤੋ ਦੇ ਮੋਰਚੇ ਲਈ ਜਿਹੜਾ ਸ਼ਹੀਦੀ ਮੋਰਚਾ 11ਵਾਂ ਸ਼ਹੀਦੀ ਜਥਾ ਤੁਰਿਆ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਓਂ ਲਾ ਦਿੱਤਾ, ਜਲਾਵਤਨ ਕਰ ਦਿੱਤਾ। ਅਕਾਲੀਆਂ ਨੇ ਜਿਹੜਾ ਮੋਰਚਾ ਲਾਇਆ, ਉਹਨਾਂ ਨੇ ਪਹਿਲਾਂ ਅਖੰਡ ਪਾਠ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ, ਅਖੰਡ ਪਾਠ ਦੇ ਭੋਗ ਪਾਣੇ ਸੀ, ਉੱਥੇ ਪਾਠ ਖੰਡਿਤ ਕਰ ਦਿੱਤਾ ਮੋਰਚਾ। ਫਿਰ ਪਾਠ ਦੁਬਾਰਾ ਸ਼ੁਰੂ ਕਰਨ ਦਾ ਲਾ, ਫਿਰ ਅਕਾਲੀਆਂ ਨੂੰ ਭੁੱਲ ਹੀ ਗਿਆ ਕਿ ਵੀ ਅਸਲੀ ਗੱਲ ਤਾਂ ਪਾਸੇ ਰਹਿ ਗਈ ਜੀ। ਔਰ ਅੱਜ ਦੇ ਦਿਨ ਜਿਹੜਾ ਹੈ ਉਹ ਜੈਤੋ ਮੋਰਚੇ ਦੇ 11ਵਾਂ ਸ਼ਹੀਦੀ ਜਥਾ 1924 ਦੇ ਵਿੱਚ ਤੁਰਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1174 ਦੇ ਵਿੱਚ ਸਕਾਟਿਸ਼ ਕਿੰਗ ਵਿਲੀਅਮ, ਜਿਸ ਤੋਂ ਜਦੋਂ ਅਸੀਂ ਬਰੇਵ ਹਾਰਟ ਦਾ ਜ਼ਿਕਰ ਕਰਦੇ ਹਾਂ, ਸਕਾਟਲੈਂਡ ਦੇ ਬਹਾਦਰ ਯੋਧੇ ਨੇ ਵਿਲੀਅਮਸ ਔਰ ਬਰੂਸ ਔਰ ਵਾਲਿਸ, ਇਹਨਾਂ ਦਾ ਜ਼ਿਕਰ ਹੁੰਦਾ ਹੈ। ਇਸ ਸਕਾਟਿਸ਼ ਕਿੰਗ ਵਿਲੀਅਮ ਨੂੰ ਇੰਗਲੈਂਡ ਵਾਲਿਆਂ ਨੇ ਕੈਪਚਰ ਕਰ ਲਿਆ ਸੀ। 1534 ਚ ਆਟੋਮਨ ਐਮਪਾਇਰ ਨੇ ਈਰਾਨ ਦੇ ਸ਼ਹਿਰ ਤਬਰੇਜ਼ ਤੇ ਕਬਜ਼ਾ ਕੀਤਾ ਔਰ ਜਿਹੜਾ ਆਟੋਮਨ ਐਮਪਾਇਰ ਦੀ ਟੈਰੀਟਰੀ ਹੈ ਫਿਰ ਉਹ ਮੁਗਲਿਆ ਬਾਦ ਸਲਤਨਤ ਤੋਂ ਵੀ ਬਹੁਤ ਜ਼ਿਆਦਾ ਸੀ। ਜਦੋਂ ਅਸੀਂ ਈਵਨ ਸਰਬੀਆ ਦੇ ਔਰ ਦੂਸਰੇ ਹਵਾਲੇ ਨਾਲ ਗੱਲ ਕੀਤੀ ਹੈ, ਸਪੇਨ ਦੇ ਹਵਾਲੇ ਨਾਲ ਜਿਹੜਾ ਅਰਬਾਂ ਦਾ ਕਿੰਨਾ ਉੱਥੇ ਰਾਜ ਰਿਹਾ। ਸੋ ਕੁੱਲ ਮਿਲਾ ਕੇ ਜੀ ਅਸੀਂ ਜਦੋਂ ਦੇਖਦੇ ਹਾਂ ਕਿ ਪਿਛਲੇ 200-300 ਸਾਲ ਨੂੰ ਛੱਡ ਕੇ ਪਹਿਲੇ ਪੀਰੀਅਡ 'ਚ ਜਿਹੜੇ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲੇ ਸੀ, ਉਹ ਆਟੋਮਨ ਐਮਪਾਇਰ ਹੋਏ, ਇੱਧਰ ਮੁਗਲ ਹੋਣ ਜਾਂ ਉਸ ਤੋਂ ਪਹਿਲਾਂ ਅਰਬ ਹੋਣ ਜਿਹੜੇ ਸਿੱਧੇ ਤੌਰ ਤੇ ਸਪੇਨ ਦੇ ਵਿੱਚ ਆਏ, ਉਹਨਾਂ ਨੇ ਦੁਨੀਆ ਦੇ ਵੱਡੇ ਹਿੱਸੇ ਦੇ ਉੱਤੇ ਰਾਜ ਕੀਤਾ। 1863 ਦੇ ਵਿੱਚ ਇਸੇ ਸ਼ਹਿਰ ਨਿਊਯਾਰਕ 'ਚ ਐਂਟਾਈ ਡਰਾਫਟ ਜਿਹੜੇ ਕਿ ਜ਼ਬਰਦਸਤੀ ਫੌਜ ਦੇ ਵਿੱਚ ਜਾਣ ਦੇ ਲਈ ਜਿਹੜਾ ਆਰਡਰ ਸੀ, ਉਹਦੇ ਅਗੇਂਸਟ ਉਹਨਾਂ ਨੇ ਨਿਊਯਾਰਕ ਸ਼ਹਿਰ ਦੇ ਵਿੱਚ 1000 ਦੇ ਕਰੀਬ ਕਾਲਿਆਂ ਨੂੰ ਕੁੱਟ-ਕੁੱਟ ਕੇ, ਲਿੰਚਿੰਗ ਉਹਨੂੰ ਕਹਿੰਦੇ ਨੇ ਕਿ ਵੀ ਲਿੰਚ ਕਰਕੇ ਮਾਰ ਦਿੱਤਾ ਸੀ। ਸੋ ਇਸ ਮੁਲਕ ਦੀ ਹਿਸਟਰੀ ਵੀ ਜਦੋਂ ਅਸੀਂ ਰੇਸ ਰਿਲੇਸ਼ਨਸ ਦੇ ਹਵਾਲੇ ਨਾਲ ਦੇਖਦੇ ਹਾਂ, ਜੋ ਕੁਝ ਸਾਊਥ ਕੈਰੋਲਾਈਨਾ 'ਚ ਹੋਇਆ ਕਾਲਿਆਂ ਦੇ ਚਰਚ, ਤੇ ਫਿਰ ਉਹ ਸਾਰੀ ਪੁਰਾਣੀ ਹਿਸਟਰੀ 1863 ਕੋ ਬਹੁਤ ਲੰਬਾ ਵਕਤ ਨਹੀਂ ਹੈ ਵੀ 1000 ਕਾਲਾ ਨਿਊਯਾਰਕ ਸ਼ਹਿਰ 'ਚ ਗੋਰਿਆਂ ਦੀਆਂ ਭੀੜਾਂ ਨੇ ਲਿੰਚ ਕਰਕੇ ਮਾਰਤੇ, ਕੁੱਟ-ਕੁੱਟ ਕੇ ਮਾਰਤੇ ਸੀ ਜੀ। 1898 ਦੇ ਵਿੱਚ ਮਾਰਕੋਨੀ ਨੇ ਰੇਡੀਓ ਦਾ ਪੇਟੈਂਟ ਲਿਆ। 1943 ਦੇ ਵਿੱਚ ਹਿਸਟਰੀ ਦੀ ਸਭ ਤੋਂ ਵੱਡੀ ਟੈਂਕਾਂ ਦੀ ਲੜਾਈ ਹੋਈ, ਜਿਹਦੇ 'ਚ ਰਸ਼ੀਆ ਨੇ ਜਰਮਨੀ ਨੂੰ ਡਿਫੀਟ ਕੀਤਾ। ਕੁਰਸਕ ਦੇ ਵਿੱਚ 6000 ਟੈਂਕ ਇਸ ਲੜਾਈ ਦੇ ਵਿੱਚ ਇਸਤੇਮਾਲ ਹੋਏ ਔਰ ਜਰਮਨੀ ਦੇ ਲਗਭਗ 3000 ਟੈਂਕ ਜਿਹੜੇ ਨੇ ਉਹ ਡਿਸਟਰੋਏ ਹੋਏ। ਸੋ ਇਹਨੂੰ ਦਾ ਗ੍ਰੇਟੈਸਟ ਟੈਂਕ ਬੈਟਲ ਕਿਹਾ ਜਾਂਦਾ ਹੈ। ਫਿਰ 65 ਦੇ ਵਿੱਚ ਪਾਕਿਸਤਾਨ ਦੇ ਕੋਲ ਪੈਟਨ ਟੈਂਕ, ਇੱਧਰ ਇਹਨਾਂ ਦੇ ਜਿਹਨੂੰ ਵਿਜੰਤਾ ਟੈਂਕ ਕਹਿੰਦੇ ਸੀ, ਇਹਨਾਂ ਦੀ ਲੜਾਈ ਹੋਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜੂਨ 1984 ਚ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਔਰ ਬੈਟਲ ਆਫ ਅਕਾਲ ਤਖਤ, ਇੱਥੇ ਵੀ ਟੈਂਕਾਂ ਦਾ ਇਸਤੇਮਾਲ, ਵਿਜੰਤਾ ਟੈਂਕ 6 ਜਾਂ 7 ਇਸਤੇਮਾਲ ਹੋਏ। 1945 ਦੇ ਵਿੱਚ ਜਦੋਂ ਕਿ ਅਮਰੀਕਾ ਨੇ ਇਹ ਐਕਸਪਰਟੀਜ਼ ਹਾਸਲ ਕਰ ਲਈ ਸੀ ਕਿ ਉਹ ਐਟਮ ਬੰਬ ਬਣ ਗਿਆ ਸੀ, ਸੋ ਉਹਦਾ ਟੈਸਟ ਉਹਨਾਂ ਨੇ ਮੈਕਸੀਕੋ ਦੇ ਵਿੱਚ ਕੀਤਾ। 1954 ਚ ਜਨੀਵਾ ਚ ਅਮਰੀਕਾ, ਯੂਕੇ, ਰਸ਼ੀਆ, ਚਾਈਨਾ ਨੇ ਫਰਾਂਸ ਦੀ ਸਾਂਝੀ ਮੀਟਿੰਗ ਨੇ ਇਹ ਫੈਸਲਾ ਕੀਤਾ ਕਿ ਵੀਅਤਨਾਮ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਜਾਏ।
1960 ਦੇ ਵਿੱਚ ਡੈਮੋਕ੍ਰੈਟਿਕ ਕਨਵੈਨਸ਼ਨ ਨੇ ਪ੍ਰੈਜ਼ੀਡੈਂਟ ਕੈਨੇਡੀ ਨੂੰ ਡੈਮੋਕ੍ਰੇਟਾਂ ਦਾ ਉਮੀਦਵਾਰ ਐਲਾਨਿਆ। ਇਹ ਵਰਲਡ ਹਿਸਟਰੀ ਹੈ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅਸੀਂ ਜੰਗਨਾਮੇ ਦੇ ਸ਼ੇਅਰਾਂ ਦਾ ਜ਼ਿਕਰ ਕਰਦੇ ਹਾਂ ਕਿ ਜਿਹੜਾ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਤੋਂ ਪਹਿਲਾਂ ਲਿਖਿਆ ਪੱਤਰ ਔਰੰਗਜ਼ੇਬ ਨੂੰ, ਉਹਦੇ 4 ਸ਼ੇਅਰ ਅੱਜ ਅਸੀਂ ਵਿਚਾਰ ਅਧੀਨ ਲਿਆਂਦੇ ਨੇ। ਨਾ ਦੀਗਰ ਗਰਾਇਮ ਬਨਾਮੇ ਖੁਦਾਤ ਕਿ ਦੀਦਮ ਖੁਦਾਓ ਕਲਾਮੇ ਖੁਦਾਤ। ਹੁਣ ਜ਼ਾਹਰ ਹੈ ਕਿ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉਸ ਤੋਂ ਪਹਿਲਾਂ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀ ਇੱਕ ਕਾਪੀ ਆਪਣੇ ਕਾਜ਼ੀ ਨੂੰ ਦੇ ਕੇ, ਜਿਸ ਦੇ ਟਾਈਟਲ ਦੇ ਉੱਤੇ ਉਹਨੇ ਸਹੁੰ ਖਾਧੀ ਸੀ ਕੁਰਾਨ ਦੀ ਕਿ ਤੁਸੀਂ ਅਨੰਦਪੁਰ ਸਾਹਿਬ ਇੱਕ ਵਾਰੀ ਛੱਡ ਦਿਓ, ਜਿੱਥੇ ਮਰਜ਼ੀ ਤੁਸੀਂ ਜਾਓ, ਤੁਹਾਨੂੰ ਕੋਈ ਹਾਰਮ ਨਹੀਂ ਕੀਤਾ ਜਾਏਗਾ ਜੀ। ਪਰ ਕਿਲ੍ਹਾ ਛੱਡਦਿਆਂ ਹੀ ਸਰਸਾ ਦੇ ਕੰਢੇ ਅਟੈਕ ਕੀਤਾ, ਫਿਰ ਜੋ ਚਮਕੌਰ 'ਚ ਹੋਇਆ। ਹੁਣ ਉਹ ਔਰੰਗਜ਼ੇਬ ਨੂੰ ਜਿਹੜਾ ਸ਼ਰਮ ਦੇ ਰਹੇ ਨੇ। ਨਾ ਦੀਗਰ ਗਰਾਇਮ ਬਨਾਮੇ ਖੁਦਾਤ, ਮੈਂ ਕਦੇ ਵੀ ਮੁੜ ਕੇ ਹੁਣ ਰੱਬ ਦੇ ਨਾਂ ਤੇ ਖਾਦੀ ਤੇਰੀ ਕਿਸੇ ਕਿਸਮ ਦਾ ਭਰੋਸਾ ਨਹੀਂ ਕਰਾਂਗਾ ਕਿ ਦੀਦਮ ਖੁਦਾਓ ਕਲਾਮੇ ਖੁਦਾਤ, ਕਿਉਂਕਿ ਮੈਂ ਦੇਖ ਲਿਆ ਕਿ ਤੇਰਾ ਰੱਬ ਤੇ ਕਿੰਨਾ ਕੁ ਵਿਸ਼ਵਾਸ ਹੈ ਤੇ ਤੇਰਾ ਰੱਬ ਦੇ ਕਲਾਮ ਕੁਰਾਨ ਸ਼ਰੀਫ ਤੇ ਕਿੰਨਾ ਕੁ ਵਿਸ਼ਵਾਸ ਹੈ ਜੀ। ਬਾ ਸੁਗੰਦੇ ਤੋਂ ਬੇਅਤਬਾਰੇ ਨਮਾਂਦ ਮਰਾ ਜੁਜ਼ ਬਾ ਸ਼ਮਸ਼ੀਰ ਕਾਰੇ ਨਮਾਂਦ। ਹੁਣ ਬਾ ਸੁਗੰਦੇ ਤੋਂ ਬੇਅਤਬਾਰੇ ਨਮਾਂਦ, ਤੂੰ ਜਿਹੜੀ ਰੱਬ ਦੇ ਨਾਂ ਤੇ ਖੁਦਾ ਦੇ ਨਾਂ ਤੇ ਕਸਮਾਂ ਖਾਂਦਾ ਹੈ, ਹੁਣ ਇਹਦੇ ਤੇ ਮੇਰਾ ਕੋਈ ਯਕੀਨ ਨਹੀਂ ਹੈ, ਔਰ ਮੇਰੇ ਲਈ ਮਰਾ ਜੁਜ਼ਬਾ ਸ਼ਮਸ਼ੀਰ ਕਾਰੇ ਨਮਾਂਦ। ਹੁਣ ਮੈਂ ਤੇਰੇ ਨਾਲ ਤੇਗ ਦੇ ਸਹਾਰੇ, ਤਲਵਾਰ ਦੇ ਨਾਲ ਹੀ ਤੇਰੇ ਨਾਲ ਮੈਂ ਨਿਬੜਾਂਗਾ, ਕਿਉਂਕਿ ਤੇਰਾ ਕੋਈ ਖੁਦਾ ਹੈ ਹੀ ਨਹੀਂ, ਤੂੰ ਝੂਠਾ ਆਦਮੀ ਜੀ। ਤੂੰ ਹੀ ਗੁਰਗੇ ਬਾਰਾ ਕਸ਼ੀਦਾ ਅਗਰ ਨਿਹਮ ਚੀਜ਼ ਨਿਹਮ ਨੀਜ਼ ਸ਼ੇਰੇ ਜੇ ਦਾਮੇ ਬਦਰ, ਕਿ ਤੂੰ ਜੇ ਆਪਣੇ ਆਪ ਨੂੰ ਬੜਾ ਚਲਾਕ ਬਘਿਆੜ ਸਮਝਦਾ ਤੇ ਫਿਕਰ ਨਾ ਕਰ ਵੀ ਮੈਂ ਵੀ ਸ਼ੇਰ ਆ ਜਿਹੜਾ ਤੇਰੇ ਬਘਿਆੜ ਦੇ ਸਾਹਮਣੇ ਡਟਿਆ ਹੋਇਆ, ਔਰ ਮੈਂ ਡਟਾਂਗਾ ਔਰ ਤੈਨੂੰ ਇਹ ਸਬਕ ਸਿਖਾਵਾਂਗਾ ਔਰ ਤੈਨੂੰ ਦੱਸਾਂਗਾ ਵੀ ਇਹ ਬਘਿਆੜੀ ਚਲਾਕੀ ਕੀ ਹੁੰਦੀ ਹੈ ਜੀ। ਤੂੰ ਹੀ ਗੁਰਗ, ਮੈਨੂੰ ਨਹੀਂ ਸੀ ਪਤਾ ਵੀ ਇਹ ਫਾਰਸੀ ਦਾ ਸ਼ਬਦ ਸੀ, ਕਿਸੇ ਬੰਦੇ ਦਾ ਬੜਾ ਗੁਰਗ ਹੈ ਤੇ ਪਰਸ਼ੀਅਨ ਚੋਂ ਹੀ ਆਇਆ ਹੈ। ਤੂੰ ਹੀ ਗੁਰਗ ਬਾਰਾ ਕਸ਼ੀਦਾ ਅਗਰ ਨਿਹਮ ਚੀਜ਼ ਸ਼ੇਰੇ ਸੇ ਦਾਮੇ ਬਦਰ। ਤੇ ਅਖੀਰਲਾ ਸ਼ੇਰ ਹੈ, ਅਗਰ ਬਾਜ਼ ਗੁਫਤੋ ਸ਼ੁਨੀਦਤ ਬਮਾਸਤ ਨੁਮਾਇਮ ਤੁਰਾ ਜਾਦੇ ਪਾਕ ਰਾਸਤ, ਕਿ ਜੇ ਤੇਰੀ ਮੇਰੀ ਗੱਲਬਾਤ ਹੋਈ, ਗੁਫਤਗੂ ਅਸੀਂ ਕਹਿੰਦੇ ਆ, ਇਹ ਵੀ ਪਰਸ਼ੀਅਨ ਚੋਂ ਹੀ ਹੈ। ਅਗਰ ਬਾਜ਼ ਗੁਫਤੋ ਸ਼ਨੀਦਤ ਬਮਾਸਤ, ਕਿ ਜੇ ਤੇਰੀ ਮੇਰੀ ਕਦੇ ਗੱਲਬਾਤ ਹੋਈ, ਸਾਨੂੰ ਮਿਲਣ ਦਾ ਮੌਕਾ ਮਿਲੇ, ਨੁਮਾਇਮ ਤੁਰਾ ਜਾਦ ਹੈ ਪਾਕ ਰਾਸਤ, ਤਾਂ ਫਿਰ ਮੈਂ ਤੁਹਾਨੂੰ ਜ਼ਰਾ ਸਿੱਧੇ ਰਾਹ ਪਾਵਾਂਗਾ, ਤੈਨੂੰ ਮੈਂ ਦੱਸਾਂਗਾ ਕਿ ਤੇਰੀ ਔਕਾਤ ਕੀ ਹੈ, ਤੂੰ ਕਿਸ ਕਿਸਮ ਦਾ ਝੂਠਾ ਬੰਦਾ ਹੈ, ਤੂੰ ਕਿਵੇਂ ਰੱਬ ਨੂੰ ਕੁਰਾਨ ਨੂੰ ਵੀ ਆਪਣੇ ਫਰੇਬ ਦੇ ਲਈ ਇਸਤੇਮਾਲ ਕਰਦੇ। ਸੋ ਇਹ 10ਵੇਂ ਪਾਤਸ਼ਾਹ ਦੀ, ਜਿੱਥੇ ਅਸੀਂ ਫਾਰਸੀ ਦੇ ਹਵਾਲੇ ਨਾਲ ਉਹਨਾਂ ਦੀ ਕਾਬਲੀਅਤ ਦੇਖਦੇ ਹਾਂ, ਉੱਥੇ ਉਸ ਵੇਲੇ ਦਾ ਆਲਮਗੀਰ ਔਰੰਗਜ਼ੇਬ ਔਰ ਗੁਰੂ ਸਾਹਿਬ ਜਿਨ੍ਹਾਂ ਦੇ ਕੋਲ ਅਨੰਦਪੁਰ ਨਹੀਂ ਹੈ, ਜਿਨ੍ਹਾਂ ਦੇ ਬੱਚੇ ਸ਼ਹੀਦ ਨੇ, ਕੋਈ ਸਿੰਘ 4 ਚਫੇਰੇ ਨਹੀਂ ਨੇ। ਲੇਕਿਨ ਜਦੋਂ ਮੈਂ ਇਹ ਡਾਇਲੌਗ ਕਹਿੰਦਾ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ, ਤੇ ਉਹ ਇੱਥੋਂ ਆਉਂਦਾ ਕਿ 10ਵੇਂ ਪਾਤਸ਼ਾਹ ਨੇ ਉਸ ਜਿਹੜੀ ਹੈ ਸਿਚੁਏਸ਼ਨ ਦੇ ਵਿੱਚ ਵੀ ਉਹਨੂੰ ਚੈਲੰਜ ਕੀਤਾ, ਉਹਨੇ ਕਿਹਾ ਤੂੰ ਝੂਠਾ ਹੈ, ਤੂੰ ਅਜੇ ਤੇਰਾ ਸ਼ੇਰ ਨਾਲ ਵਾਹ ਹੈ, ਹੁਣ ਤੂੰ ਬਘਿਆੜੀ ਚਾਲਾਂ ਕਿੰਨੀਆਂ ਕੁ ਚਲਾ ਲਏਗਾ, ਔਰ ਤੂੰ ਜੇ ਕਦੇ ਆਏ ਸਾਹਮਣੇ ਤਾਂ ਤੁਹਾਨੂੰ ਮੈਂ ਸਿੱਧਾ ਕਰਾਂਗਾ। ਸੋ ਇਹ ਸਪਿਰਿਟ ਹੈ, ਇਹੀ ਡਿਫਾਈਨਡ ਸਪਿਰਿਟ ਹੈ ਜਿਹੜੀ ਸਿੱਖ ਨੂੰ ਖੜਾ ਰੱਖਦੀ ਹੈ। ਜੇ ਇਹਨੂੰ ਛੱਡ ਦਈਏ ਤਾਂ ਫਿਰ ਤਾਂ ਉਹ ਮਦਾਰੀ ਦਾ ਸੱਪ ਹੁੰਦਾ, ਪਟਾਰੀ ਵਾਲਾ ਜਿਹੜਾ ਐਂ ਕੱਢਦਾ ਨਾ, ਸਾਪ ਦਿਖਾਏਗਾ ਜੀ, ਜਮੂਰੇ ਜੋ ਪੁੱਛੇਗਾ ਬਤਲਾਏਗਾ, ਫਿਰ ਇਹੀ ਹੁੰਦਾ ਜੀ। ਡਾਕਟਰ ਸਾਹਿਬ ਬਿਲਕੁਲ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।